ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਹਾਂਜੀ ਇਹ ਜਦੋਂ ਵੀਕਐਂਡ ਆਂਦਾ ਨਾ ਮੈਂ ਕਹਿੰਦਾ ਜੀ ਏਦਾਂ ਦੀ ਨਾ ਗੁਦਗੁਦੀ ਹੁੰਦੀ ਕੁਟਕੁਟਾਰੀਆਂ ਨਿਕਲ ਆਉਂਦੀਆਂ ਨੇ। ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਹਾਸੇ ਚਾਰੇ ਪਾਸੇ ਲੈ ਕੇ ਤਾਇਆ ਸ਼ੌਂਕੀ ਹਰਮਨ पहुंच गए ने। तुम बड़े आज हैं शूट शाट लंबे लंबे झुमका गिरा रहे बरेली के बाजार में बन के आई है। ਤਾਇਆ ਚੰਗਾ ਨਹੀਂ ਲੱਗ ਰਿਹਾ। ਨਹੀਂ ਮੈਂ ਕਹਿੰਦਾ ਟੋਰ ਪੂਰੀ ਆ। ਮੈਂ ਕਹਿੰਦਾ ਵਾ ਕੰਨਾਂ ਤੋਂ ਵੱਡੇ ਝੁਮਕੇ ਪਾਏ ਹੋਏ ਆ ਕਿਤੇ ਕੰਨਾਂ ਨੂੰ ਸਰਵਾਈਕਲ ਨਾ ਕਰਾ ਲਈ। ਤਾਇਆ ਤੂੰ ਕਦੇ ਖੁਸ਼ ਨਹੀਂ ਹੁੰਦਾ? ਮੈਨੂੰ ਖੁਸ਼ੀ ਹੋ ਰਹੀ ਹੈ ਦੇਖ ਕੇ। ਇਹ ਕੈਸੀ ਖੁਸ਼ੀ ਹੈ? ਸੌ ਨੁਕਸ ਕੱਢਦਾ। ਮੈਂ ਰੇਡੀਓ ਤੇ ਐਕਸਪਲੇਨ ਕਰਨਾ ਚਾਹੂੰਗਾ ਤੁਹਾਨੂੰ ਦਿਖਾਉਂਗਾ ਆਵਾਜ਼ ਨਾਲ ਝੁਮਕੇ। ਮੈਂ ਕਹਿੰਦਾ ਪੂਰਾ ਉਹ ਝੂਮਰ ਲੱਗਦਾ ਪਿਆ। ਹਾਏ ਹਾਏ ਕੀ ਬਾਤ ਹੈ। ਵੀ ਕਿਤੇ ਬਲਬ ਲੱਗੇ ਹੋਣ ਨਾ ਤੇ ਮੈਂ ਕਹਿੰਦਾ ਬੰਦੇ ਅੰਨੇ ਹੋ ਜਾਣ। ਇਹ ਬੇਇੱਜ਼ਤੀ ਸੀ ਤਾਰੀਫ ਸੀ? ਤਾਰੀਫ ਸੀਗੀ। ਤਾਰੀਫ ਟੇਕ ਇਟ ਐਜ਼ ਤਾਰੀਫ ਕੰਪਲੀਮੈਂਟ। ਯੈਸ ਤਾਇਆ ਹਾਂ ਥੈਂਕ ਯੂ। ਵੈਲਕਮ ਫਿਲਹਾਲ ਮੈਂ ਕਿਹਾ ਅਸੀਂ ਤੇ ਪਹੁੰਚ ਗਏ ਆ। ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ। ਸੁਣੋ ਰਹੇਗੀ ਹਰਮਨ ਕਿੱਦਾਂ? ਮੈਂ ਠੀਕ ਆ ਤਾਇਆ। ਤੇ ਗਾਣਾ ਤਾਂ ਸੁਣਾ ਦੇ ਫਿਰ। ਮੇਰੇ ਝੁਮਕਿਆਂ ਦੀ ਇੰਨੀ ਤਾਰੀਫ ਕੀਤੀ। ਝੁਮਕਾ ਗਿਰਾ ਰੇ ਸੁਣਾ ਦੇ ਅੱਜ। ਹੈ ਮੈਨੂੰ ਸਾਰਾ ਨਹੀਂ ਆਂਦਾ ਗਾਣਾ ਜਿੰਨਾ ਵੀ ਆਉਂਦਾ ਹੈ ਕਿਉਂਕਿ ਮੇਰੇ ਝੁਮਕੇ ਡਿੱਗੇ ਨਹੀਂ ਕਦੇ ਕੋਈ ਕੰਨਾਂ ਛੇਕ ਹੀ ਨਹੀਂ ਹੈਗੇ। ਤਾਇਆ ਜਿਹਨੇ ਗਾਇਆ ਸੀ ਉਹਦੇ ਵੀ ਨਹੀਂ ਸੀ ਡਿੱਗੇ। ਉਹਨੇ ਤਾਂ ਕਿਸੇ ਦੀ ਤਾਰੀਫ ਚ ਗਾਇਆ ਸੀ। ਇੱਕ ਤਾਂ ਮੈਂ ਤੈਨੂੰ ਕਿੰਨੀ ਵਾਰ ਕਿਹਾ ਆਪਣਾ ਫੋਨ ਵਾਈਬ੍ਰੇਸ਼ਨ ਤੇ ਨਾ ਰੱਖਿਆ ਕਰ। ਕਿਤੇ ਰੱਖਾ ਫਿਰ ਮੈਂ ਹੁਣ ਵਾਈਬ੍ਰੇਸ਼ਨ ਇਹਨੂੰ ਬਿਲਕੁਲ ਸਾਇਲੈਂਟ ਤੇ ਰੱਖਿਆ ਕਰ। ਵਾਈਬ੍ਰੇਸ਼ਨ ਤੇ ਨਾ ਰੱਖਾ ਚੁੱਲ੍ਹੇ ਤੇ ਰੱਖ ਦੇਵਾਂ? ਤਾਇਆ ਮੇਰੇ ਵੱਲੋਂ ਭਾਵੇਂ ਤੂੰ ਸੜਕ ਦੇ ਵਿਚਕਾਰ ਰੱਖ ਦੇ। ਹਾਂ ਤੇਰੇ ਕਿਹੜੇ ਪੈਸੇ ਲੱਗੇ ਆ? ਹਾਂ ਮੈਂ ਤੈਨੂੰ ਗਾਣੇ ਦਾ ਕਹਿ ਰਹੀ ਸੀ ਤਾਇਆ। ਪਹਿਲੀ ਵਾਰ ਫਰਮਾਇਸ਼ ਕੀਤੀ ਹੈ। ਚਲੋ ਗਾਣਾ ਸੁਣੋ ਫਿਰ। झुमका गिरा रे मतलब के गोटे खा समझ गई मैं। झुमका पानी च गिरा चुप करके बैठ जाइए। हाँ बरेली के बाजार में झुमका गिरा। एक मिनट तेरा गाना गलत था यार। हुणे तू क्या पानी च डिगया हुणे बरेली के बाजार में डिगया। ये गल्ला ही नहीं मेरे। बाजार छप्पड़ लग गया ना। मींह पिया सी उत्थे भी। छप्पड़ लग गया उत्थे पता की है हाँ टोए च सड़कां हैगियां ने। सड़कां च टोए नहीं हैगे। देयर इज बिग टोआ इन द सड़क। बिग जो मर्जी होवे लेकिन इंडियन आर्मी दी रीस नहीं हैगी। ਉਹ ਤਾਂ ਹੈ ਹੀ ਹੈ ਕਿ ਗੱਲ ਹੈ ਨਾ। ਸੁਣ ਰਹੇ ਵਾਸ਼ੇ ਚਾਰੇ ਪਾਸੇ ਮੈਨੇ ਹਰਮਨ ਤੇ ਮੈਂ ਤਾਇਆ ਸ਼ੌਂਕੀ ਤੇ ਆਪਣੇ ਇੰਡੀਆ ਦੇ ਵਿੱਚ ਆਕਸੀਜਨ ਦੀ ਕਿੱਲਤ ਹੈਗੀ। ਹਾਂ ਉਸ ਕਰਕੇ ਉਹਨਾਂ ਨੇ ਜਰਮਨੀ ਤੋਂ ਨਾ ਆਕਸੀਜਨ ਜਨਰੇਟਰ ਮੰਗਾਏ ਨੇ। ਕੁਝ ਏਦਾਂ ਦਾ ਸਿਸਟਮ ਮੰਗਾਇਆ ਇੰਪੋਰਟ ਕਰਨ ਲੱਗੇ ਨੇ ਜਿੰਨਾ ਕਾਫੀ ਆਕਸੀਜਨ ਜਨਰੇਟ ਹੋ ਸਕਦੀ ਹੈ। ਵੈਰੀ ਗੁੱਡ ਬਈ। ਮੈਨੂੰ ਬਹੁਤ ਖੁਸ਼ੀ ਹੋਈ ਹੈ ਖਬਰ ਪੜ੍ਹ ਕੇ। ਚਲੋ ਮਤਲਬ ਇੰਡੀਅਨ ਆਰਮੀ ਨੇ ਇਨੀਸ਼ੀਏਟਿਵ ਲਿਆ ਹੈਗਾ। ਹਾਂ ਦੇਖੋ ਗੱਲ ਇਹ ਹੈ ਕਿ ਇਸ ਵੇਲੇ ਬਹੁਤ ਜ਼ਿਆਦਾ ਜ਼ਰੂਰਤ ਵੀ ਹੈ। ਅਸੀਂ ਅੱਗੇ ਲੇਟ ਆ ਕਿਉਂਕਿ ਇਹ ਤਿਆਰੀਆਂ ਸਾਨੂੰ ਪਿਛਲੇ ਸਾਲ ਜੋ ਕੁਝ ਹੋਇਆ ਉਹਦੇ ਤੋਂ ਸਿੱਖਿਆ ਲੈ ਕੇ ਇਹ ਤਿਆਰੀਆਂ ਪਹਿਲਾਂ ਹੀ ਕਰਕੇ ਰੱਖਣੀਆਂ ਚਾਹੀਦੀਆਂ ਸੀ। ਬਿਲਕੁਲ ਦੇਖੋ ਜੀ ਹੁਣ ਸਾਡੀਆਂ ਮਿੰਟੀਆਂ ਕਿਉਂ ਡਿੱਗਦੀਆਂ ਨੇ ਕਿਉਂਕਿ ਸਾਡੇ ਆਸ-ਪਾਸ ਹਰਿਆਲੀ ਨਹੀਂ ਹੈਗੀ। ਸਾਡੇ ਆਸ-ਪਾਸ ਦਰਖਤ ਨਹੀਂ ਹੈਗੇ ਆਕਸੀਜਨ ਨਹੀਂ ਹੈਗੀ ਤੇ ਉਹਦੇ ਕਰਕੇ ਜਦੋਂ ਸਾਨੂੰ ਕਿੱਲਤ ਪੈਂਦੀ ਹੈ ਤੇ ਇਧਰੋਂ ਵੀ ਨਹੀਂ ਮਿਲਦੀ। ਇਹਦਾ ਇੱਕ ਹੋਰ ਕਾਰਨ ਵੀ ਹੈ ਤਾਇਆ। ਇਮਿਊਨਿਟੀ ਸਟਰੋਂਗ ਨਾ ਹੋਣ ਦਾ ਕਾਰਨ ਦੱਸਦੀ ਆ ਤੈਨੂੰ ਮੈਂ। ਪਹਿਲਾਂ ਉਹ ਤੈਨੂੰ ਬੜਾ ਪਤਾ ਤੂੰ ਵੀ ਮੇਰੇ ਵਾਂਗੂ ਡਾਕਟਰੀ ਕੀਤੀ। ਹਾਂ ਤਾਇਆ ਲੈ 4 ਵਾਰ ਕੀਤੀ ਹੈ। ਪਰ ਤੇਰੀ ਸਪਲੀਆਂ ਆਈਆਂ ਹੋਣੀਆਂ ਨਾ। ਤਾਂ ਹੀ ਚਾਹਤੀ ਬਿਲਕੁਲ ਜੀ ਮੈਂ ਤੇ ਅਲੱਗ ਵਿਸ਼ਿਆਂ 'ਚ 4 ਵਾਰੀ ਕੀਤੀ ਹੈ। ਓ ਅੱਛਾ ਤੇ ਤਾਇਆ ਭਾਈ ਸਾਹਿਬ ਬੁਲਾ ਰਹੇ ਨੇ ਮਾੜੇ। ਨਹੀਂ ਮੈਂ ਨਹੀਂ ਆਣਾ ਮੈਨੂੰ ਸ਼ਰਮ ਆਂਦੀ ਹੈ। ਓਹੋ ਉਹ ਇਸ਼ਾਰਾ ਕਰ ਰਹੇ ਕਿ ਮੈਨੂੰ ਟਾਈਮ ਦੇ ਦਿਓ। ਦੇਖ ਤਾਇਆ ਦਿਖਾਓ ਕੀ ਦਿਖਾਓ। ਬਹੁਤ ਸਾਰੇ ਕਾਰਨ ਨੇ। ਮੈਂ ਤੈਨੂੰ ਫਿਲਹਾਲ ਤਾਂ ਵੇਵਸ ਦਿਖਾ ਰਹੀ ਹਾਂ ਜਿਹੜੀਆਂ ਆਪਣੇ ਬੋਲਣ ਦੇ ਨਾਲ ਪ੍ਰਗਟ ਹੋ ਰਹੀਆਂ ਨੇ। ਕਿੰਨੀਆਂ ਸੋਹਣੀਆਂ ਹੋ ਰਹੀਆਂ ਨੇ। ਹਾਂ ਤੇ ਮੈਂ ਇਹ ਕਹਿ ਰਹੀ ਸੀ ਤੈਨੂੰ ਕਿ ਇਮਿਊਨਿਟੀ ਸਟਰੋਂਗ ਨਾ ਹੋਣ ਦੇ ਕਈ ਕਾਰਨ। ਜਿੱਦਾਂ ਤੈਨੂੰ ਯਾਦ ਹੈ ਜਦੋਂ ਤੂੰ ਛੋਟਾ ਸੀ ਬਿਲਕੁਲ ਕਿਵੇਂ ਖੇਡਦਾ ਹੁੰਦਾ ਸੀ? ਮੈਂ ਮਿੱਟੀ 'ਚ ਖੇਡਦਾ ਹੁੰਦਾ ਸੀਗਾ। ਮਿੱਟੀ ਦੇ ਖਿਡੌਣੇ ਬਣਾਇਆ ਕਰਦਾ ਸੀਗਾ। ਮੈਂ ਆਪਣੇ ਆਪ ਦੇ ਵਿੱਚ ਮੈਂ ਸਰਵਗੁਣ ਸੰਪੰਨ ਖਿਡੌਣਾ ਕਰ ਸੀ। ਹਾਂ ਕਦੀ ਪੈਰ ਰੱਖ ਕੇ ਉੱਤੇ ਘਰ ਬਣਾਉਣਾ ਮਿੱਟੀ ਦਾ। ਬਿਲਕੁਲ ਕਦੇ ਹੱਥ ਦੇ ਉੱਤੇ ਘਰ ਬਣਾਉਣਾ। ਕਦੀ ਮਿੱਟੀ ਦੇ ਭਾਂਡੇ ਬਣਾਉਣੇ। ਕਦੀ ਹੋਰ ਨਹੀਂ ਕੁਛ ਤਾਂ ਇੱਕ ਦੂਜੇ ਦੇ ਸਿਰ 'ਚ ਮਿੱਟੀ ਪਾਈ ਜਾਣੀ। ਬਸ ਅੱਜ ਕੱਲ ਲੋਕੀ ਗੱਲਾਂ 'ਚ ਮਿੱਟੀ ਪਾਉਂਦੇ ਆ। ਅੱਜ ਕੱਲ ਲੋਕੀ ਮਿੱਟੀ ਪੱਟਦੇ ਨੇ। ਬਿਲਕੁਲ ਪੱਟਦੇ ਨੇ। ਤੇ ਪਰ ਅੱਜ ਜਿਹੜੀਆਂ ਮਾਵਾਂ ਨੇ ਉਹ ਥੋੜੀਆਂ ਜਿਹੀਆਂ ਹਾਈਟੈਕ ਹੋ ਗਈਆਂ। ਉਹ ਪਹਿਲਾਂ ਹੀ ਨਿਆਣੇ ਨੂੰ ਸੋਲ ਜਿਹਾ ਬਣਾ ਲੈਂਦੀਆਂ ਨੇ। ਦੇਖੋ ਬੇਟੇ ਨੂੰ ਬਿਲਕੁਲ ਡਸਟ ਨਹੀਂ ਲਗਾਉਣਾ। ਨਾਟੀ ਝੋਟੀ ਰਹਿ ਗਈ ਮੂੰਹ 'ਚ ਡਸਟ ਪੈ ਗਈ। ਹਾਂ ਫਿਰ ਜਦੋਂ ਅਸੀਂ ਮਿੱਟੀ ਨਾਲ ਘੁਲਾਂਗੇ ਮਿਲਾਂਗੇ ਨਹੀਂ। ਜਦੋਂ ਤੱਕ ਮਤਲਬ ਉਹ ਪੁਰਾਣੇ ਰੀਤੀ ਰਿਵਾਜ ਅਪਣਾਵਾਂਗੇ ਨਹੀਂ ਫਿਰ ਪ੍ਰੋਬਲਮਸ ਤਾਂ ਵਧਣਗੀਆਂ। ਦੇਖੋ ਰੇਟ ਨਾ ਘੁਲਣ ਨੂੰ ਬਹੁਤ ਦਿਲ ਕਰਦਾ ਪਰ ਰੇਟ ਮਾਫੀਆ ਵਾਲੇ ਰੇਟ ਵੀ ਤੇ ਖਾ ਗਏ ਨਾ। ਰੇਟ ਕਿੱਥੋਂ ਆਏ? ਉਹ ਖਾਣ ਵਾਲੇ ਤਾਂ ਤਾਇਆ ਪੁੱਲ ਵੀ ਖਾ ਗਏ। ਉਹ ਤੇ ਹੈ ਮਤਲਬ ਨਾ ਜਲੰਧਰ 'ਚ ਨਾ ਇੱਕ ਪੁੱਲ ਖਰਾਬ ਹੋਇਆ ਸੀ ਹਜੇ ਤੱਕ ਨਹੀਂ ਉਹ ਠੀਕ ਹੋਇਆ। ਕਹਿੰਦੇ ਹੁਣ ਹੋ ਜਾਣਾ।
ਵੈਲਕਮ ਹੈ ਜੀ, ਸੁਣ ਰਹੇ ਹੋ ਆਸ਼ਾ ਚਾਰੇ ਪਾਸੇ। ਮੈਂ ਤਾਇਆ ਸ਼ੌਂਕੀ। ਅੱਛਾ ਦੇਖੋ ਜੀ, ਪੰਜਾਬ ਦੇ ਕੁਝ ਹਿੱਸਿਆਂ 'ਚ ਬਾਕਮਾਲ ਕੰਮ ਚੱਲ ਰਿਹਾ। ਮੇਰੀ ਇਮਿਊਨਿਟੀ ਵਾਲੀ ਗੱਲ ਪੂਰੀ ਹੋ ਗਈ ਸੀ। ਅੱਛਾ ਤੇਰੀ ਇਮਿਊਨਿਟੀ ਤੈਨੂੰ ਪਤਾ ਨਹੀਂ ਹੈ ਗੁੱਡ ਮੈਨਰਸ ਕੀ ਹੁੰਦੇ ਆ? ਨਹੀਂ ਮੈਨੂੰ ਨਹੀਂ ਪਤਾ। ਮੈਂ ਦੂਜੇ ਦੀ ਗੱਲ ਪੂਰੀ ਹੋਣ ਦਿਓ। ਚੱਲ ਤੂੰ ਗੱਲ ਪੂਰੀ ਕਰਦੇ ਆਪ ਨਾ ਪੂਰੀ ਹੋ ਜੀ, ਬੋਲ ਫਟਾਫਟ। ਤਾਇਆ ਮੈਂ ਇਹ ਕਹਿ ਰਹੀ ਸੀ ਕਿ ਇਮਿਊਨਿਟੀ ਸਟਰੋਂਗ ਕਿਉਂ ਨਹੀਂ ਆ? ਕਿਉਂ ਨਹੀਂ ਹੈ? ਦੇਖ ਪਹਿਲੇ ਵੇਲਿਆਂ ਦੇ ਵਿੱਚ ਘਰ ਦਾ ਹੀ ਸਾਰਾ ਕੁਝ ਹੁੰਦਾ ਸੀ ਨਾ, ਸ਼ੁੱਧ ਖਾਣਾ ਪੀਣਾ। ਬਿਲਕੁਲ ਹੈ ਨਾ, ਕੋਈ ਰੇਹਾਂ ਸਪਰੇਆਂ ਨਹੀਂ, ਘਰ ਦਾ ਦੁੱਧ, ਘਰ ਦਾ ਦਹੀਂ, ਘਰ ਦਾ ਮੱਖਣ, ਹੈ ਨਾ। ਮਤਲਬ ਮਾਂ ਨੇ ਜਦੋਂ ਰੋਟੀ ਦੇ ਉੱਤੇ ਪਾ ਕੇ ਮੱਖਣ ਦੇਣਾ ਤੇ ਫਿਰ ਮਤਲਬ ਨਜ਼ਾਰਾ ਹੀ ਆ ਜਾਂਦਾ ਸੀ। ਉਹ ਤੇ ਹੈ। ਤੇ ਅੱਜ ਕੱਲ ਤਾਂ ਜਦੋਂ ਕਿਤੇ ਦੁੱਧ ਚੋਣਾ ਹੁੰਦਾ ਹੈ ਉਦੋਂ ਗਾਂ ਨੂੰ ਮੱਝ ਨੂੰ ਟੀਕਾ ਲਾ ਦਿੰਦੇ ਆ, ਹੈ ਨਾ। ਸਬਜ਼ੀਆਂ ਦੇ ਉੱਪਰ ਸਪਰੇਆਂ ਹੁੰਦੀਆਂ ਨੇ, ਸਪਰੇ ਤੋਂ ਬਿਨਾ ਨਾ ਤੁਹਾਨੂੰ ਕੋਈ ਫਲ ਫਰੂਟ ਲੱਭਦਾ ਹੈ ਤੇ ਨਾ ਹੀ ਕੋਈ ਸਬਜ਼ੀ ਲੱਭਦੀ ਹੈ, ਤੇ ਉਹ ਖਾ ਕੇ ਇਮਿਊਨਿਟੀ ਕਿੱਥੋਂ ਬਣ ਜੂ? ਤਾਈਓ ਫਿਰ ਲਿਮਸ਼ੀਆਂ ਦੀਆਂ ਗੋਲੀਆਂ ਖਾ ਕੇ ਮਿੰਟੀਆਂ ਬਣਾਉਂਦੇ ਫਿਰਦੇ। ਉਹ ਗੋਲੀਆਂ ਤੇ ਮਿੰਟੀਆਂ ਕਿੱਥੋਂ ਆ ਜਾਂਦੇ? ਖੁਰਾਕ ਚੰਗੀ ਨਹੀਂ ਹੈਗੀ। ਤਾਇਆ ਤੂੰ ਡਾਕਟਰ ਹੈ ਵੈਸੇ। ਮੈਂ ਤੇ ਕਹਿਣਾ ਪਿਆ ਅਲੱਗ ਅਲੱਗ ਵਿਸ਼ਾ। ਮੈਂ ਮਨੋਵਿਗਿਆਨਿਕ ਵੀ ਹਾਂ। ਅੱਛਾ ਤੂੰ ਤਾਂ ਸਾਰਾ ਕੁਝ ਹੀ ਹੈ ਨਾ। ਮੈਂ ਕਹਿੰਦਾ ਸਰਵਗੁਣ ਸੰਪੰਨ ਸਾਇੰਟਿਸਟ ਮੈਂ ਹਾਂ, ਡਾਕਟਰ ਮੈਂ ਹਾਂ, ਤੇ ਹੋਰ ਵੀ 2-4 ਡਿਗਰੀਆਂ ਲੈ ਲਓ। ਕਿਤੇ ਉਹ ਜਿਹੜੀ ਗ੍ਰੈਵਿਟੀ ਵਾਲੀ ਖੋਜ ਉਹਦੇ ਚ ਤੇਰਾ ਕੋਈ ਹੱਥ ਹੀ ਹੋਊਗਾ? ਬਹੁਤ ਵੱਡਾ ਹੱਥ ਹੈ ਮੇਰਾ। ਇੱਕ ਮਿੰਟ ਮੈਂ ਜਾਣਦੀ ਹਾਂ, ਦੂਜੇ ਭਾਈ ਸਾਹਿਬ ਆਏ ਨੇ। ਆਓ ਜੀ। ਚਮਕੀਲੀ ਜੈਕਟ ਪਾਈ ਤਾਂ ਇਹ ਪਤਾ ਨਹੀਂ ਕੀ ਹੈ। ਚਲੋ ਆਈ ਵਿਲ ਫਾਈਂਡ ਸਕਿਨ ਸਪੈਸ਼ਲਿਸਟ ਫॉर। ਵੈਲਕਮ ਬੈਕ ਹੱਥ ਚਾਰੇ ਪਾਸੇ ਸੁਣ ਲੈ। ਮੈਂ ਹਾਂ ਜੀ ਤੁਹਾਡਾ ਆਪਣਾ ਤਾਇਆ ਸ਼ੌਂਕੀ। ਮੈਨੇ ਹਰਮਨ ਗ੍ਰੈਵਿਟੀ ਉੱਤੇ ਗੱਲ ਕਰਦੇ ਹਾਂ। ਦੇਖੋ ਜੀ ਆ ਜਿਹੜੀ ਨਿਊਟਨ ਹੈਗੀ ਸੀ ਨਾ। ਨਿਊਟਨ ਨਹੀਂ, ਨਿਊਟਨ ਸੀ ਉਹ ਬਾਅਦ ਚ ਹੋਇਆ। ਉਹਦਾ ਨਾਂ ਨਿਊਟਨ ਸੀ ਪਹਿਲਾਂ। ਤਾਇਆ ਨਿਊਟਨ ਕੁੜੀਆਂ ਦਾ ਨਾਂ ਹੁੰਦਾ ਹੈ, ਅਸੀਂ ਮੁੰਡਿਆਂ ਦਾ ਰੱਖਿਆ ਸੀ ਨਿਊਟਨ ਨਾ। ਮੇਰਾ ਮਤਲਬ ਕਹਿ ਲੋ ਕਿ ਮੇਰੇ ਭਰਾ ਦੇ ਨਾ ਅੱਗੋਂ ਦਾ ਮੁੰਡਾ ਸੀਗਾ, ਉਹਨੂੰ ਨਾ ਮਤਲਬ ਗ੍ਰੈਵਿਟੀ ਬਹੁਤ ਪਸੰਦ ਸੀ। What do you mean? ਮਤਲਬ ਕਿ ਉਹਦਾ ਸਿਸਟਮ ਕੀ ਹੈਗਾ ਸੀ ਕਿ ਉਹ ਚੀਜ਼ਾਂ ਉੱਤੇ ਉਹਨੂੰ ਨਾ ਆਦਤ ਸੀਗੀ। ਉਹਨੇ ਗ੍ਰੈਵਿਟੀ ਦੀ ਖੋਜ ਅਸਲ 'ਚ ਪਤਾ ਕਿੱਦਾਂ ਕੀਤੀ ਨਿਊਟਨ ਨੇ? ਉਹਨੇ ਨਾ ਆਸਮਾਨ ਵੱਲ ਮੂੰਹ ਦੇ ਕੇ ਥੁੱਕਿਆ, ਉਹਦੇ ਮੂੰਹ ਤੇ ਪੈ ਗਿਆ। ਉੱਥੋਂ ਉਹਨੇ ਖੋਜ ਕੀਤੀ ਕਿ ਗ੍ਰੈਵਿਟੀ, ਦਿਸ ਇਜ਼ ਲਾਅ ਆਫ ਗ੍ਰੈਵਿਟੀ। ਸ਼ੇਪ ਆਪਾਂ ਤਾਂ ਦੱਸਿਆ ਕਿ ਸੁਣਨ 'ਚ ਵਧੀਆ ਲੱਗਿਆ। ਹੁਣ ਫੋਰ ਐਗਜ਼ਾਮਪਲ ਤੁਸੀਂ ਬੱਚਿਆਂ ਨੂੰ ਨਿਊਟਨ ਲੋਅ ਬਣਾਉਂਦੇ ਪਏ ਹੋ, ਉਹ ਰੋਟੀ ਖਾ ਰਿਹਾ ਹੋਏਗਾ ਤੇ ਠੁੱਕ ਦੀ ਗੱਲ ਕਰਾਂਗਾ, ਮਨ ਖਰਾਬ ਨਹੀਂ ਹੋ ਜਾਏਗਾ। ਇਸ ਕਰਕੇ ਠੁੱਕ ਨੂੰ ਆਪਾਂ ਸ਼ੇਪ ਲਾਤਾ ਸੀਗਾ, ਇਸੇ ਠੁੱਕ ਦੇ ਥਰੂ ਪਤਾ ਲੱਗਾ ਸੀਗਾ। ਹੁਣ ਤੂੰ ਨਾ ਠੁੱਕਣ ਬਹਿ ਜੀ, ਤੇਰੇ ਤੇ ਤੂੰ ਮਤਲਬ ਨਿਊਟਨ ਝੂਠਾ ਪਾਤਾ ਕਿ? ਨਿਊਟਨ ਮੇਰਾ ਪੁੱਤਰ, ਉਹਦਾ ਨਾਂ ਹੀ ਮੈਂ ਪਾਇਆ, ਉਹਨੂੰ ਸਿਖਾਇਆ ਮੈਂ। ਮੈਂ ਕਿਹਾ ਏਦਾਂ ਉਸ ਮੈਂ ਮੈਨੂੰ ਐਗਜ਼ਾਮਪਲ ਦਿੱਤੀ ਕਿ ਚੰਦ ਤੇ ਠੁੱਕੀ ਜਾਂਦਾ, ਭੌਂ ਕੇ ਆਪਣੇ ਮੂੰਹ ਤੇ ਪੈਂਦਾ। ਅੱਛਾ ਐਗਜ਼ਾਮਪਲ ਬਾਅਦ ਚ ਪਹਿਲਾਂ ਆ ਗਈ ਸੀ? ਪਹਿਲਾਂ ਹੀ ਆ ਗਈ, ਮੈਂ ਬਣਾਈ ਹੈ। ਓ ਤਾਇਆ ਇੱਕ ਮਿੰਟ, ਗਿੱਧਾ ਵੀ ਪਾ ਨਾਲ ਪਾਪਾ। ਇਹ ਤਾੜੀਆਂ ਸੀ ਤੇਰੀ ਪ੍ਰਸ਼ੰਸਾ ਦੇ ਵਿੱਚ। ਗਿੱਧਾ ਪਾ ਕੇ ਥੋੜੀ ਹੋਰ ਪ੍ਰਸ਼ੰਸਾ ਦੇ ਦੋ ਤੁਹਾਡੇ। ਲਓ ਜੀ ਆ ਗਏ ਆ ਤੇ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਵੈਲਕਮ ਬੈਕ ਹਾਸੇ ਚਾਰੇ ਪਾਸੇ ਵਿੱਚ ਤਾਇਆ ਸ਼ੌਂਕੀ ਤੁਹਾਡੇ ਨਾਲ ਹੈ। ਉਧਰ ਤੈਨੂੰ ਪਤਾ ਲੱਗਿਆ? ਕਿੱਥੇ? ਉਹ ਨਾ ਵਰਚੁਅਲ ਮੀਟਿੰਗ ਚੱਲ ਰਹੀ ਸੀ। ਕਿੱਥੇ? ਹਾਈ ਲੈਵਲ ਮੀਟਿੰਗ। ਕਿੰਨਾ ਦੀ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਨਾਲ। ਅੱਛਾ ਫਿਰ ਕਹਿੰਦੇ ਕੇਜਰੀਵਾਲ ਹੋਰੀ ਮਤਲਬ ਸਿੱਧੇ ਹੀ ਹੋ ਗਏ ਉਹਦੇ ਚ। ਕਿੱਦਾਂ? ਉਹਨਾਂ ਨੇ ਵੈਸੇ ਤਾਂ ਬਹੁਤ ਪਿਆਰ ਨਾਲ ਗੱਲਾਂ ਕੀਤੀਆਂ, ਪਰ ਉਹਨਾਂ ਨੇ ਉਹਦੇ ਵਿੱਚ ਕਈ ਗੱਲਾਂ ਜਿੱਦਾਂ ਕਹਿੰਦੇ ਨਾ ਲਾ ਕੇ ਜੇ ਆਪੇ ਕੁੱਟੀ ਜਨਾਨੀ ਬੈ। ਹਾਂ ਉਦਾਂ ਵੀ ਕਹਿ ਗਏ। ਉਹ ਕਹਿੰਦੇ ਵੀ ਦੇਖੋ ਗੱਲ ਇਹ ਹੈ ਵੀ ਸਾਨੂੰ ਤੁਹਾਡੇ ਮਾਰਗਦਰਸ਼ਨ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਸਾਹਿਬ ਨੂੰ ਉਹਨਾਂ ਨੇ ਕਿਹਾ, ਕਹਿੰਦੇ ਦਿੱਲੀ 'ਚ ਆਕਸੀਜਨ ਦੀ ਭਾਰੀ ਕਿੱਲਤ ਹੈ। ਜਿੱਥੇ ਆਕਸੀਜਨ ਦਾ ਪਲਾਂਟ ਨਹੀਂ ਤਾਂ ਕੀ ਦਿੱਲੀ ਦੇ ਲੋਕਾਂ ਨੂੰ ਆਕਸੀਜਨ ਨਹੀਂ ਮਿਲੂਗੀ? ਫਿਰ ਕੀ ਜਵਾਬ ਆਇਆ? ਕਹਿੰਦੇ ਕਿਰਪਾ ਕਰਕੇ ਮੈਨੂੰ ਦੱਸ ਦਿਓ ਜਦੋਂ ਦਿੱਲੀ ਲਈ ਅਧਿਕਾਰਤ ਜਿਹੜੀ ਆਕਸੀਜਨ ਹੈ, ਜਿੰਨਾ ਕੋਟਾ ਤੁਸੀਂ ਅਧਿਕਾਰਤ ਕੀਤਾ ਹੈ, ਇਹ ਟੈਂਕਰ ਜੇ ਕਿਸੇ ਹੋਰ ਰਾਜ ਦੇ ਵਿੱਚ ਰੋਕ ਲਿਆ ਜਾਂਦਾ, ਹਰਿਆਣੇ ਦੇ ਵਿੱਚ ਰੁਕ ਗਿਆ ਸੀ ਨਾ, ਤੇ ਕਹਿੰਦੇ ਫਿਰ ਇਹ ਦੱਸੋ ਵੀ ਇਹੋ ਜੀ ਹਾਲਤ ਦੇ ਵਿੱਚ ਕੇਂਦਰ ਸਾਹਿਬ ਮੈਂ ਕਾਦੀ ਗੱਲ ਕਰਾਂ? ਤੇ ਕੀ ਜਵਾਬ ਮਿਲਿਆ? ਕੀ ਮਿਲਿਆ ਹੋਊਗਾ ਮਤਲਬ? ਇਹ ਥਾਲੀ ਖੜਕਾਓ ਇਹੀ ਕਿਹਾ ਹੋਇਆ? ਨਹੀਂ ਤਾਇਆ, ਬਸ ਗੱਲ ਗੋਲਮੋਲ ਜੀ ਕਰਕੇ। ਕੀ ਕਹਿ ਗਏ? ਬਸ ਉਹ ਕਹਿੰਦੇ ਹਾਂਜੀ ਇਹ ਜੀ ਉਹ ਜੀ ਏਦਾਂ ਜੀ ਉਦਾਂ ਜੀ। ਬਸ ਅੱਜ ਕੱਲ ਜਵਾਬ ਨਹੀਂ ਆ ਰਹੇ ਮਿੱਤਰੋ ਅੰਕਲ ਨੂੰ। ਨਹੀਂ ਆਉਂਦੇ ਨੇ, ਜਦੋਂ ਰੈਲੀ ਹੁੰਦੀ ਹੈ ਨਾ ਉਦੋਂ ਆਉਂਦੇ। ਤੇ ਜਾਂ ਜਦੋਂ ਅਧਿਵੇਸ਼ਨ ਕਰਨਾ ਹੈ ਦੇਸ਼ ਨੂੰ ਵੀਡੀਓ ਕਾਲ ਦੇ ਥਰੂ। ਅਧਿਵੇਸ਼ਨ ਮਤਲਬ? ਮਤਲਬ ਕਿ ਭਾਸ਼ਣ ਦੇਣਾ ਹੋਏ। ਉਹ ਸੰਬੋਧਨ। ਇੱਕ ਹੀ ਗੱਲ ਹੈ ਨਾ, ਮੈਨੂੰ ਪਤਾ ਨਹੀਂ ਸੀ ਨਾ। ਚਾਚਾ ਮਾਮਾ ਭਰਾ ਏਦਾਂ ਦੀ ਕੋਈ ਮੈਨੂੰ ਵਰਡ ਅੱਛਾ ਲੱਗਾ ਅਧਿਵੇਸ਼ਨ। ਆਏ ਹਾਏ ਮੈਂ ਕਿਹਾ ਬੋਲ ਲੈਣੇ ਆ। ਨਵਾਂ ਸਿੱਖਿਆ ਮੈਂ ਵੀ। ਹਾਂ ਵਰਡਸ ਬਹੁਤ ਆਉਂਦੇ ਨੇ ਮੈਨੂੰ, ਮੈਂ ਸਿਖਾਵਾਂਗਾ ਤੈਨੂੰ। ਹੁਣ ਕਹਿੰਦੇ ਡਿਕਸ਼ਨਰੀ ਵੀ ਤੂੰ ਲਿਖੀ ਸੀ? ਕਿਹੜੀ ਵਾਲੀ? ਉਹ ਜਿਹੜੀ ਆਕਸਫੋਰਡ ਵਾਲੀ ਹੈ ਨਾ, ਉਹ ਮੈਂ ਦੇਖੋ ਜੀ ਜਿਸ ਪਾਸੇ ਇੱਕ ਬੰਨੇ
ਕੋਵਿਡ ਕਰਕੇ ਤਰਾਸਦੀ ਤਾਂ ਫੈਲੀ ਹੋਈ ਹੈ, ਨਾਲ ਜਿਹੜੇ ਪ੍ਰਾਈਵੇਟ ਹਸਪਤਾਲ ਵਾਲੇ ਹੈਗੇ ਹਾਂ ਉਹ ਕਿੱਦਾਂ ਗੰਦ ਪਾ ਰਹੇ। ਹਾਂ ਪਰ ਪੰਜਾਬ ਦੇ ਪਟਿਆਲਾ ਦੀ ਮੈਂ ਗੱਲ ਦੱਸਣੀ ਚਾਹੁੰਦਾ। ਜ਼ਰੂਰ। ਉੱਥੋਂ ਦੇ ਡੀਸੀ ਨੇ ਕਿਹਾ ਕਮਾਲ ਕੀਤਾ, ਉਹਨਾਂ ਨੇ ਇੱਕ ਕੋਟਾ ਬਣਾਇਆ ਹੈਗਾ, ਉਹਦੇ ਵਿੱਚ ਜ਼ਿਆਦਾਤਰ ਜਿਹੜਾ ਇਲਾਜ ਹੈਗਾ ਸਰਕਾਰੀ ਹਸਪਤਾਲ 'ਚ ਚੱਲ ਰਿਹਾ। ਵੈਰੀ ਐ ਗੁੱਡ ਤੁਸੀਂ ਸੁਣ ਕੇ ਹੈਰਾਨ ਜਾਓਗੇ, ਦਿੱਲੀ ਤੋਂ ਲੋਕ ਪਟਿਆਲੇ ਇਲਾਜ ਕਰਾਉਣ ਆ ਰਹੇ ਨੇ ਕੋਵਿਡ ਦਾ। ਹੈ ਛੋਟਾ ਤਾਂ ਜਿਹਾ ਪਟਿਆਲਾ, ਜਲੰਧਰ ਤੋਂ ਵੀ ਛੋਟਾ, ਹਾਂ ਤੇ ਉੱਥੇ ਲੋਕ ਇਲਾਜ ਕਰਵਾਉਣ ਆ ਰਹੇ। ਦੇਖੋ ਜਿੱਥੇ ਚੰਗੀ ਸਹੂਲਤ ਮਿਲੇ ਨਾ ਹਾਂ। ਉਹ ਚਾਹੇ 7 ਸਮੁੰਦਰ ਪਾਰ ਹੀ ਕਿਉਂ ਨਾ ਹੋਏ ਲੋਕ ਉੱਥੇ ਜਾਂਦੇ ਹੁਣ ਵਿਰੋਧੀ ਧਿਰ ਕਹਿਣਗੇ ਕਿ ਸੀਐਮ ਸਿਟੀ ਹੈ ਤਾਂ ਕਰਕੇ ਮਿਲ ਰਹੀ, ਪਰ ਨਹੀਂ। ਜੇ ਏਦਾਂ ਸੀਗਾ ਤੇ ਫਿਰ ਮੈਂ ਕਹਿੰਦਾ ਵਾ ਬਾਦਲਾਂ ਨੂੰ ਮੁੱਖ ਮੰਤਰੀ ਲਾ ਦਿਓ ਤੇ ਫਿਰ ਬਠਿੰਡੇ ਵਾਲੀ ਸਾਈਡ ਮਿਲ ਜੂਗੀ ਤੇ ਫਿਰ ਨਾ ਬਟਾ ਦਿਓ। ਨਹੀਂ ਨਹੀਂ ਨਾਲੇ ਵੈਸੇ ਵੀ ਤਾਇਆ ਜੇ ਇਦਾਂ ਦੀ ਗੱਲ ਹੁੰਦੀ ਤੇ ਫਿਰ ਮੁੱਖ ਮੰਤਰੀ ਸਾਹਿਬ ਦੇ ਆਪਣੇ ਖੇਤਰ ਦੇ ਵਿੱਚ ਉੱਥੇ ਫਿਰ ਕਰੋਨਾ ਹੋਣਾ ਹੀ ਨਹੀਂ ਸੀ ਕਿਸੇ ਉੱਥੇ ਨੂੰ ਵੀ। ਬਹੁਤ ਕੇਸ ਆਂਦੇ, ਲੇਕਿਨ ਫਿਰ ਵੀ ਮੈਂ ਕਹਿੰਦਾ ਉੱਥੇ ਇੰਨੀ ਮਿਹਨਤ ਕਰਦੇ ਪਏ ਆ। ਚੰਗੀ ਗੱਲ ਤੇ ਹੈ। ਬਾਕੀ ਦੇਖੋ ਜਗ੍ਹਾ ਤੇ ਮੈਂ ਕਹਿੰਦਾ ਪ੍ਰਾਈਵੇਟ ਹਸਪੀਟਲ ਜਿਹੜੇ ਹੈਗੇ ਨੇ ਉਹਨਾਂ ਨੇ ਪਤਾ ਨਹੀਂ ਕਿਹੜਾ ਜੰਜਾਲ ਫੈਲਾਇਆ ਹੋਇਆ ਹੈ, ਸਰਕਾਰੀ 'ਚ ਹੈਲਪ ਹੀ ਨਹੀਂ ਹੈਗੀ। ਇਹ ਤਾਂ ਗੱਲ ਬੰਦਾ ਸਹੀ ਕਿੱਥੇ ਹੈ। ਜਾਏ? ਬਿਲਕੁਲ ਤਾਇਆ ਵਿਚਾਰਾ ਗਰੀਬ ਜਿਹੜਾ ਹੈ ਨਾ ਉਹ ਹਰ ਪਾਸੇ ਰਗੜੀ ਹੋ ਗਿਆ। ਗਰੀਬ ਸ਼ਾਹ ਲੈਣ ਦੇ ਚੱਕਰ 'ਚ ਸ਼ਾਹੀ ਹੋਈ ਫਿਰਦਾ। ਵਾਹ ਕੀ ਗੱਲ ਕਹਿਤੀ ਮੈਂ, ਆਸਕਰ ਦਿਓ ਮੈਨੂੰ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਅੱਛਾ ਮੈਂ ਜਿਹੜੀ ਗੱਲ ਕਰ ਰਹੀ ਸੀ ਵੀ ਭਾਰਤ ਦੇ ਵਿੱਚ ਬਹੁਤ ਅਜੀਬੋ-ਗਰੀਬ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤਾਇਆ। ਜਿੱਦਾਂ ਪਿੱਛੇ ਜੇ ਤੂੰ ਖਬਰ ਸੁਣੀ ਸੀ ਕਿ ਇੱਕ ਥਾਂ ਤੋਂ ਜਿਹੜੀ ਕਰੋਨਾ ਵੈਕਸੀਨ ਦੀ ਡੋਜ਼ ਆ ਉਹ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉੱਥੋਂ ਚੋਰੀ ਹੋ ਗਈ ਸੀ ਹੈਨਾ, ਤੇ ਹਾਲੇ ਉਹ ਚੋਰੀ ਹੋਣ ਦੀ ਗੱਲ ਜਿਹੜੀ ਉਹ ਮੁੱਕੀ ਨਹੀਂ ਸੀ ਤੇ ਹੁਣ ਕਹਿੰਦੇ ਆ ਕਿ ਆਕਸੀਜਨ ਨਾਲ ਭਰਿਆ ਟੈਂਕਰ ਵੀ ਚੋਰੀ ਹੋ ਗਿਆ। ਦੱਸ ਬੰਦਾ ਪੁੱਛੇ ਪਹਿਲਾਂ ਕਿਤੇ ਪੈਟਰੋਲ ਡੀਜ਼ਲ ਦੇ ਟੈਂਕਰ ਚੋਰੀ ਹੁੰਦੇ ਸੀ, ਹਾਂ ਕਿਤੇ ਹੀਰੇ ਜਵਾਹਰਾਤ ਲੁੱਟੇ ਜਾਂਦੇ ਸੀ, ਹਾਂ। ਹੁਣ ਲੋਕੀ ਆਕਸੀਜਨ ਲੁੱਟਦੇ ਪਏ ਆ। ਇਹੀ ਪਹਿਲਾਂ ਦਰਖਤ ਲਾਏ ਹੁੰਦੇ ਤੇ ਇਹ ਲੋੜ ਪੈਣੀ ਸੀ। ਹਾਂ ਤਾਇਆ ਤੂੰ ਦੇਖ ਪਾਣੀਪਤ ਦੇ ਵਿੱਚ ਜਗ੍ਹਾ ਹੈ ਮਤਲੌਡਾ, ਉੱਥੇ ਮਤਲੌਡਾ ਉੱਥੇ ਕਹਿੰਦੇ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਤੋਂ 10 ਮੀਟ੍ਰਿਕ ਟਨ ਆਕਸੀਜਨ ਜਿਹੜੀ ਲੈ ਕੇ ਨਿਕਲਿਆ ਸੀ ਟੈਂਕਰ, ਉਹਨੂੰ ਚੋਰਾਂ ਨੇ ਚੋਰੀ ਕਰ ਲਿਆ। ਉਹਨਾਂ ਨੂੰ ਵੀ ਕਿਸੇ ਕਰੋਨਾ ਕਿਸੇ ਨੂੰ ਹੋਣਾ, ਅਗਲੇ ਕਹਿੰਦੇ ਰੱਖ ਲੈਣੇ। ਪਤਾ ਨਹੀਂ ਇਸ ਤੋਂ ਪਹਿਲਾਂ ਵੀ ਹਰਿਆਣਾ 'ਚ ਵੀ ਕਹਿੰਦੇ ਕਰੋਨਾ ਵੈਕਸੀਨ ਚੋਰੀ ਹੋ ਗਈ ਸੀ। ਹਸਪਤਾਲ ਦੇ ਵਿੱਚ ਟੈਂਕਰ ਲੀਕ ਵੀ ਹੋ ਗਿਆ। ਹਾਂ ਦਿੱਲੀ ਦੇ ਵਿੱਚ। ਹਾਂ ਦੇਖੋ ਇਹ ਜਿੱਦਾਂ ਮਤਲਬ ਕਿ ਇਹ ਹੋ ਰਿਹਾ ਕੰਮ, ਐਡਾ ਕਿੱਦਾਂ ਆਕਸੀਜਨ ਪੂਰੀ ਹੋਏ ਤਾਇਆ। ਪਰ ਮੈਨੂੰ ਲੱਗਦਾ ਹਾਲਾਤ ਜਿਵੇਂ ਖਰਾਬ ਹੋ ਰਹੇ ਨੇ ਨਾ, ਸਰਕਾਰ ਨੂੰ ਕੋਈ ਨਾ ਕੋਈ ਸਖਤ ਫੈਸਲਾ ਲੈਣਾ ਪਏਗਾ। 2 ਮਈ ਆ ਲੈਣ ਦਿਓ, ਹੋ ਜਾਣਗੇ ਫੈਸਲੇ, ਕਿਉਂ ਟੈਨਸ਼ਨ ਲੈ ਰਹੇ ਹੋ? ਰਿਜ਼ਲਟ ਤਾਂ ਆ ਲੈਣ ਦਿਓ ਤੁਸੀਂ। ਵੈਲਕਮ ਹੈ। ਬੜਾ ਸੁਰੀਲਾ ਵੈਲਕਮ ਕੀਤਾ ਤਾਇਆ। ਤੇ ਤੂੰ ਸ਼ਰੀਲਾ ਕਰਦੀ, ਮੈਂ ਸੁਰੀਲਾ ਕਰਦਾ। ਮੈਨੂੰ ਲੱਗਿਆ ਵੀ ਸ਼ਾਇਦ ਕੋਈ ਗਾਣੇ ਦੀ ਆਮਦ ਹੋਈ ਹੈ। ਗਾਣੇ ਨਹੀਂ, ਮੈਂ ਬਹੁਤੇ ਗਾਂਦਾ, ਮੈਂ ਤੇਰਾ ਹਿੰਦੁਸਤਾਨ ਵਾਲਾ ਚੱਲਦਾ ਪਿਆ। ਨਹੀਂ ਤੇ ਤਾਇਆ ਫੇਰ ਕੀ ਮਨੋਰੰਜਨ ਨਾਲੋਂ ਨਾਲ ਚੱਲਣਾ ਚਾਹੀਦਾ। ਮਨੋਰੰਜਨ ਦੀਆਂ ਗੱਲਾਂ ਨਾ ਪਤਾ ਕੀ ਹੁੰਦੀਆਂ, ਮੈਂ ਮਨੋਰੰਜਨ ਤੋਂ ਯਾਦ ਹੈ ਬਾਲੀਵੁੱਡ। ਬਾਲੀਵੁੱਡ ਦੀ ਕੋਈ ਗੱਲ ਸੁਣਾ, ਮੈਨੂੰ ਲੱਗਾ ਪਤਾ ਕੁਝ। ਤਾਇਆ ਬਾਲੀਵੁੱਡ ਦੀ? ਬਾਲੀਵੁੱਡ ਦੇ ਵਿੱਚ ਬਹੁਤ ਕੁਝ ਚੱਲ ਰਿਹਾ। ਜਿੱਦਾਂ ਤੈਨੂੰ ਉਹ ਪਹਿਲਾਂ ਤਾਂ ਕੱਲ ਮੈਂ ਦੱਸਿਆ ਸੀ ਕਿ ਨਹੀਂ? ਕੀ ਪਹਿਲਾਂ? ਜਿਹੜੀ ਉਹ ਕੰਗਣਾ ਰਣੌਤ ਵਾਲੀ ਗੱਲ ਕੀ ਨਹੀਂ ਕਰਤੀ ਤੂੰ? ਜਿਹਦਾ ਨਾਂ ਸੁਣਦੇ ਪੈ ਜੇ ਮੌਤ, ਉਹ ਕੰਗਨਾ ਰਣੌਤ। ਵਾਹ ਕੀ ਮਜ਼ਾ। ਪਰ ਉਹ ਗੱਲਾਂ ਬਹੁਤ ਅਜੀਬੋ-ਗਰੀਬ ਕਰਦੀ। ਮੈਂ ਕਹਿੰਦਾ ਪਿਆ ਚੰਗੀ ਗੱਲ ਮਾੜਾ ਬੰਦਾ ਆਪਣੇ ਮੂੰਹੋਂ ਬੋਲਿਓ, ਚੰਗੀ ਗੱਲ ਵੀ ਮਾੜੀ ਲੱਗਣ ਲੱਗ ਪੈਂਦੀ ਹੈ। ਇਹਨੇ ਅਰਥ ਦੇ ਉੱਤੇ ਦਰਖਤਾਂ ਬਾਰੇ ਗਿਆ ਸੀ, ਗੱਲ ਚੰਗੀ ਸੀ ਪਰ ਮੂੰਹ ਮਾੜਾ। ਹਾਂ ਬਿਲਕੁਲ। ਇਸ ਕਰਕੇ ਮੂੰਹ ਚੰਗਾ ਹੋਣਾ ਬਹੁਤ ਜ਼ਰੂਰੀ ਹੈ। ਇਹ ਮੇਰਾ ਦਿਲ ਤੇ ਦਿਮਾਗ ਦੋਵੇਂ ਗੱਲਾਂ ਕਹਿੰਦੇ ਨੇ ਦੇਖੋ ਜੇ ਅਰਥ ਚੰਗਾ ਨਿਕਲੇ ਤਾਂ ਉਹ ਅਰਥ ਹੈ, ਨਹੀਂ ਤੇ ਫਿਰ ਸਭ ਵਿਅਰਥ। ਜੀ ਬਿਲਕੁਲ ਸਹੀ ਗੱਲ ਹੈ। ਸੋ ਹੋਰ ਵੀ ਕੁਝ ਬਾਲੀਵੁੱਡ ਬਾਰੇ ਸੁਣਨਾ ਚਾਹੁੰਦੇ ਹੋ ਕਿ ਨਹੀਂ? ਸੁਣਾ ਦਿਓ। ਸ਼ਹਿਨਾਜ਼ ਗਿੱਲ ਅੱਜ ਕੱਲ ਬੜੀ ਸਲਿਮ ਟ੍ਰਿਮ ਹੋਈ ਹੈ। ਮੈਂ ਦੇਖਦਾ ਪਿਆ, ਪਤਾ ਨਹੀਂ ਉਹਨੇ ਕੋਈ ਲੱਗਦਾ ਵਾ ਪਚਕਾਰੀ ਨਾਲ ਸਾਰੀ ਫੈਟ ਕਢਵਾ ਲਈ ਆਪਣੀ। ਪਤਾ ਨਹੀਂ ਤਾਇਆ, ਪਰ ਬੀਬੀ ਹੁਣ ਦੇਖੋ ਬਿਲਕੁਲ ਹੀ ਬਦਲ ਗਈ ਹੈ। ਤੇ ਜਸਟਿਨ ਬੀਬਰ ਦੇ ਗਾਣੇ ਦੇ ਉੱਪਰ ਇੱਕ ਜ਼ਬਰਦਸਤ ਡਾਂਸ ਦੀ ਵੀਡੀਓ ਅੱਜ ਕੱਲ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਉਹਨੇ ਕੀਤਾ? ਹਾਂ, ਹੋਰ ਕਿਹਨੇ ਕਰਨਾ ਸੀ? ਉਹਨੂੰ ਕਿ ਵੈਸੇ ਐ ਤਾਂ ਹੋ ਨਹੀਂ ਸਕਦਾ ਵੀ ਸ਼ਹਿਨਾਜ਼ ਗਿੱਲ ਗਾਏ ਤੇ ਜਸਟਿਨ ਬੀਬਰ ਡਾਂਸ ਕਰੇ। ਕੋ ਕਰ ਵੀ ਲੋਗਾ, ਵੈਸੇ ਵੀ ਕੁੜੀਆਂ ਵਰਗਾ ਹੀ ਹੈ ਪੁੱਤ ਸਾਡਾ। ਇਹ ਸਾਡਾ ਪੁੱਤ ਕਿਵੇਂ ਹੋ ਗਿਆ? ਦੇਖੋ ਜੀ ਜਸਟਿਨ ਬੀਬਰ, ਇਹਦੇ ਮਗਰ ਵੀ ਕਹਾਣੀ ਹੈ ਇੱਕ। ਜਸਟਿਨ ਬੀਬਰ ਨੂੰ ਕਿਹਨੇ ਲਾਂਚ ਕੀਤਾ? ਪਲੀਜ਼ ਤਾਇਆ ਲੈ ਤੂੰ ਝੂਠ, ਮੈਂ ਇੱਕ ਦਿਨ ਨਾ ਝੂਠ ਨੇ ਵੀ ਆਖ ਤੇਰੇ ਕਸੁੰਨ ਮਾਰਨਾ ਵੀ ਮੈਂ ਤਾਂ ਤੈਨੂੰ ਦੱਸਦਾ ਜਸਟਿਨ ਬੀਬਰ ਦਾ ਜਸਟਿਨ ਬੀਬਰ ਕਿੱਦਾਂ ਪਿਆ ਤੂੰ ਦੱਸ। ਵੈਲਕਮ ਹੈ, ਮੈਂ ਤਾਇਆ ਸ਼ੌਂਕੀ ਆ। ਮੈਨੂੰ ਲੋਕੀ ਵਿਸ਼ਵਾਸ ਨਹੀਂ ਕਰਦੇ ਮੇਰੀ ਗੱਲਾਂ ਤੇ, ਮੈਂ ਸੱਚੀ ਬੋਲਦਾ ਹੁੰਨਾ। ਮੇਰੇ ਨਾਲ ਨੇ ਤਾਇਆ ਸ਼ੌਂਕੀ ਜੀ, ਸੌਰੀ। ਤੇ ਆਪਾਂ ਜਸਟਿਨ ਬੀਬਰ ਦੀ ਗੱਲ ਕਰ ਰਹੇ ਸੀ। ਹਾਂ ਬਿਲਕੁਲ ਜਸਟਿਨ ਬੀਬਰ ਦੀ ਗੱਲ ਕਰ ਰਹੀ ਸੀ। ਮੌਂਕੀ ਤੂੰ ਕਹਿ ਸਕਦੀ ਹੈ, ਤੂੰ ਵੀ ਉੱਥੇ ਹੀ ਬਣੀ ਹੈ, ਬੰਦਾ ਬਾਂਦਰ ਤੋਂ ਹੀ ਬਣਿਆ।
ਅੱਛਾ ਅਸੀਂ ਤਾਂ ਇਨਸਾਨ ਤੋਂ ਬਣੇ ਤੁਸੀਂ ਬਣੇ ਹੋਵੋਗੇ ਨਹੀਂ ਸਾਡੇ ਪੂਰਵਜ ਵੀ ਬਾਂਦਰ ਹੀ ਸੀਗੇ। ਸਾਡੇ ਪੂਰਵਜ ਤੁਸੀਂ ਤਾਇਆ ਜੀ ਇੱਕ ਕੰਮ ਕਰ, ਹਾਂ ਜਿਹੜੀ ਜੀਭ ਹੈ ਨਾ, ਜਸਟਿਨ ਬੀਬਰ ਸੁਣ, ਜੀਭ ਨੂੰ ਨਾ ਉਤਲੇ ਬੁੱਲਾਂ ਦੇ ਵਿੱਚ ਕਰਕੇ ਦੇਖੀ ਕਿ ਬਾਂਦਰ ਲੱਗੇ। ਮੈਂ ਨਹੀਂ ਕਰਨਾ ਤੂੰ ਮੈਨੂੰ ਜਸਟਿਨ ਬੀਬਰ ਦੱਸ। ਉਹਦਾ ਨਾਮ ਸੀਗਾ ਪਹਿਲਾਂ ਜਸਟਿਨ ਥਾਮਸ, ਉਹਦਾ ਬੀਬਰ ਨਾਮ ਮੈਂ ਪਾਇਆ ਕਿਵੇਂ ਕਿ ਉਹ ਨਾ ਵੱਡਾ ਹੋ ਗਿਆ ਸੀਗਾ, ਗੱਲ 'ਚ ਬਿਬ ਲਮਕਾਈ ਰੱਖਦਾ ਸੀ। ਬਿਬ ਪਤਾ ਕੀ ਹੁੰਦਾ? ਮੈਨੂੰ ਪਤਾ। ਹਾਂ ਬਿਬ ਲਮਕਾਈ ਰੱਖਦਾ ਸੀਗਾ ਤੇ ਉਹ ਬਿਬ ਦੇ ਕਰਕੇ ਨਾਮ ਬੀਬਰ ਪਾਤਾ, ਬੀਬਰ 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 ਬੀਬਰ। ਅੱਛਾ ਹਾਂ ਤੇ ਉਹ ਬਾਬਰ ਦੀ ਕਿਤਾਬਾਂ ਬਹੁਤ ਪੜ੍ਹਦਾ ਸੀਗਾ। ਤਾਇਆ ਤੈਨੂੰ ਐ ਨਹੀਂ ਬਿਬ ਲੱਗਦਾ ਤੇ ਬਾਬਰ, ਬਿਬ ਦਾ ਬਿਬ ਤੇ ਬਾਬਰ ਦਾ ਨਾਰਾ ਲਾ ਕੇ ਬੀਬਰ। ਇੱਕ ਮਿੰਟ ਤਾਇਆ ਤੈਨੂੰ ਕਦੇ ਐ ਨਹੀਂ ਮਹਿਸੂਸ ਹੋਇਆ ਜਿਵੇਂ ਤੂੰ ਕਦੀ ਟੌਮ ਕਰੂਜ਼ ਦਾ ਨਾਂ, ਕਦੇ ਤੂੰ ਕਿਸੇ ਦਾ, ਕਦੇ ਕਿਸੇ ਦਾ ਨਾਂ ਬਦਲਦਾ ਹੈ, ਜੇ ਉਹਨਾਂ ਨੂੰ ਪੰਜਾਬੀ ਸਮਝ ਆਉਣ ਲੱਗ ਗਈ ਤਾਂ ਤੇਰਾ ਕੀ ਮਤਲਬ ਮੇਰਾ ਕੀ ਤੇਰਾ ਕੁਝ ਉਹ ਨਹੀਂ ਕਰ ਕਰਨਗੇ? ਸਕਦੇ, ਮੇਰੇ ਬੱਚੇ ਮੇਰੇ ਤੋਂ ਹੀ ਸਿੱਖੇ ਨੇ। ਐਂਡ ਜਸਟਿਨ ਬੀਬਰ ਘਰੋਂ ਬਹੁਤ ਗਰੀਬ ਸੀਗਾ। ਜਸਟਿਨ ਬੀਬਰ ਦਾ ਗਾਣਾ ਦੱਸੀ ਕੋਈ ਹੈਂ? ਤਾਂ ਤੇਰੇ ਤੋਂ ਸਿੱਖਿਆ ਉਹਨੇ? ਉਹਨੇ ਨਾ ਬੜੀ ਅਜੀਬ ਭਾਸ਼ਾਵਾਂ 'ਚ ਗਾਇਆ ਹੈ। ਹਾਂ। ਉਹਨੂੰ ਮੈਂ ਕਈ ਵਾਰੀ ਕਿਹਾ ਸੀ ਪੰਜਾਬੀ 'ਚ ਗਾ, ਅੱਛਾ। ਉਹਨੇ ਮੇਰੀ ਗੱਲ ਨਹੀਂ ਮੰਨੀ, ਫਿਰ ਉਹਨੂੰ ਮੈਂ ਸਿਖਾਉਣਾ ਛੱਡਤਾ ਸੰਗੀਤ। ਉਹ Okay। ਜਿਹੜੀਆਂ ਚੀਕਾਂ ਜੀਆਂ ਮਾਰਦਾ ਨਾ ਉਹਨੂੰ ਮੈਂ ਹੀ ਸਿਖਾਈਆਂ ਨੇ। ਤੇ ਆਪਾਂ ਹੁਣ ਚੱਲੀਏ ਜੇ ਗੱਪਾਂ ਮੁੱਕ ਗਈਆਂ ਹੁਣ ਤਾਂ। ਗੱਪ ਨਹੀਂ ਹੈਗੀ, ਚਲੋ ਤੁਸੀਂ ਨਾ ਮੰਨੋ, ਜਸਟਿਨ ਬੀਬਰ ਬਹੁਤ ਗਰੀਬ ਸੀਗਾ ਬਚਪਨ 'ਚ। ਉਹ ਜਿਹੜੀਆਂ ਖੁੱਲੀਆਂ ਪੈਂਟਾਂ ਤੁਸੀਂ ਵੇਖਦੇ ਮੈਂ ਨਾ, ਤੇਰੇ ਤੋਂ ਇੱਕ ਦਿਨ ਇਤਿਹਾਸ ਜਾਣ ਲਊਂਗੀ ਉਹਦੇ ਜਸਟਿਨ ਡੈਡੀ ਦੀਆਂ ਬੀਬਰ ਨੇ, ਦਾ। ਉਹਨੇ ਛੋਟੀਆਂ ਕਰਾਈਆਂ ਨੇ। ਚੱਲ ਚੱਲੀਏ ਚੁੰਨੀਆਂ ਉਹਨਾਂ ਦੀ ਘਰ ਦੀਆਂ ਪੀਕੋ ਮੈਂ ਹੀ ਕਰਵਾ ਕੇ ਦਿੰਦਾ। ਤਾਇਆ ਜਾਏਗਾ ਹੁਣ ਕਿ ਚਲੋ ਨਹੀਂ? ਚੱਲਦੇ ਆ ਫਿਰ, ਅਗਲੇ ਸੋਮਵਾਰ ਹੀ ਮਿਲਾਂਗੇ। ਹਾਂ ਹੋਰ ਕੀ। ਐਤਵਾਰ ਨੂੰ ਤੁਸੀਂ ਆਰਾਮ ਕਰੋ, ਮੈਂ ਵੀ ਲੱਖ ਸਿੱਧਾ ਕਰਨਾ ਹੈ।